ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ। ਆਰਮੀ ਚੀਫ ਜਨਰਲ ਆਸਮ ਮਨੀਰ ਹੋਰਾਂ ਦਾ ਆਖਣਾ ਹੈ ਕਿ ਪਾਕ ਫੌਜ ਹਰ ਤਰ੍ਹਾਂ ਦੇ ਖਤਰੇ ਤੋਂ ਬਖੂਬੀ ਵਾਕਿਫ ਹੈ ਤੇ ਹਰ ਵੇਲੇ ਖਤਰੇ ਦਾ ਜਵਾਬ ਦੇਣ ਨੂੰ ਵੀ ਤਿਆਰ ਹੈ। ਇਹ ਗੱਲਬਾਤ ਉਹਨਾਂ ਨੇ ਪਾਕਿਸਤਾਨ ਦੇ ਨਿਗਰਾਨ ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤ ਵੇਲੇ ਆਖੀ, क्योंकि 5 फरवरी के दिन ਨੂੰ पाकिस्तान च कश्मीर डे के तौर पर मनाया जाता है। ISPR मुजब आर्मी चीफ का आखना है कि भारत के जुल्म के अगे कश्मीरी आवाम की हिम्मत और हौसले की मिसाल नहीं लभदी। उन्होंने आख्या कि भारत की हर मुमकिन एक कोशिश है कि कश्मीर की आवाम की सोच बदल देवे, इत्थों तक कि कश्मीर की आबादी दे विच भी कश्मीरी घट ही रह जान। इस मौके ते आर्मी चीफ ने भारती दहशतगर्दी नूं खोल के ते फरोल के दस्या ते नाल ही ये यकीन दिवाया है कि पाकिस्तानी फौज दुश्मन दे हर वार दा जवाब देना चंगे तरीके नाल जानदी है। इस मुलाकात च निगरान वजीर आजम इनवारुल हक काकड़ होरां दा आखना सी कि कायद आजम मोहम्मद अली जिन्ना होरां ਪਹਿਲੋਂ ਹੀ ਇਸ ਗੱਲ ਨੂੰ ਵਾਜ਼ਿਆ ਕਰ ਦਿੱਤਾ ਸੀ ਕਿ ਕਸ਼ਮੀਰ ਅਤੇ ਪਾਕਿਸਤਾਨ ਦਾ ਆਪਸ 'ਚ ਨਾ ਟੁੱਟਣ ਵਾਲਾ ਰਿਸ਼ਤਾ ਹੈ। ਕਸ਼ਮੀਰ ਪਾਕਿਸਤਾਨ ਦਾ ਹੀ ਹਿੱਸਾ ਹੈ। ਉਹਨਾਂ ਆਖਿਆ ਕਿ ਕਸ਼ਮੀਰ ਤੇ ਜਿੰਨਾ ਜ਼ੁਲਮ ਭਾਰਤ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਗਲਤ ਹੈ। ਕਸ਼ਮੀਰੀ ਆਵਾਮ ਦੀ ਹਿੰਮਤ ਅਤੇ ਹੌਸਲੇ ਦੀ ਮਿਸਾਲ ਨਹੀਂ ਲੱਭਦੀ। ਉਹਨਾਂ ਆਖਿਆ ਕਿ ਕਸ਼ਮੀਰ ਸਾਡੀ ਖਾਰਜਾ ਪਾਲਿਸੀ ਦੀ ਸਭ ਤੋਂ ਜ਼ਰੂਰੀ ਸ਼ਿਕ ਹੈ। ਸਾਡੇ ਮਜ਼ਹਬ, ਰਸਮਾਂ ਅਤੇ ਰਿਵਾਜ ਸਭ ਇੱਕੋ ਜਿਹੇ ਨੇ, ਇੱਥੋਂ ਤੱਕ ਕਿ ਇੱਕ ਦੂਜੇ ਨਾਲ ਪਿਆਰ ਮੁਹੱਬਤ ਵੀ ਵਾਧੂ ਹੈ। ਫਿਰ ਵੀ ਭਾਰਤ ਨੂੰ ਇਹ ਲੱਗਦਾ ਹੈ ਕਿ ਉਹ ਕਸ਼ਮੀਰੀ ਆਵਾਮ ਦੇ ਦਿਲ ਜਿੱਤ ਲੈਣਗੇ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਹੋਰਾਂ ਦਾ ਆਖਣਾ ਹੈ ਕਿ ਬੁਸ਼ਰਾ ਬੀਬੀ ਅਤੇ ਇਮਰਾਨ ਖਾਨ ਹੋਰਾਂ ਦੇ ਦੌਰਾਨੇ ਇੱਜ਼ਤ ਨਿਕਾਹ ਵਾਲੇ ਮਾਮਲੇ ਤੇ ਸਜ਼ਾ ਦਾ ਸੁਣ ਕੇ ਅਫਸੋਸ ਹੋਇਆ। ਸਿਆਸਤ 'ਚ ਇੰਨਾ ਵੀ ਨਹੀਂ ਡਿੱਗਣਾ ਚਾਹੀਦਾ ਕਿ ਕਿਸੇ ਦੀ ਜ਼ਾਤੀ ਜ਼ਿੰਦਗੀ ਨੂੰ ਖਰਾਬ ਕਰ ਦਿੱਤਾ ਜਾਏ। ਮੁਲਕ 'ਚ ਬਸ ਇੱਕੋ ਹੀ ਜਮਾਤ ਇੱਦਾਂ ਦੀ ਹੈ ਜਿਹੜੀ ਮੁਲਕ 'ਚ ਨਫ਼ਰਤ ਦੀ ਸਿਆਸਤ ਕਰਦੀ ਪਈ ਹੈ। ਉਹਨਾਂ ਆਵਾਮ ਨੂੰ ਅਪੀਲ ਕੀਤੀ ਕਿ 8 ਫਰਵਰੀ ਨੂੰ ਤੀਰ ਤੇ ਠੱਪਾ ਲਾ ਕੇ ਨਵਾਜ਼ ਸ਼ਰੀਫ ਨੂੰ ਚੌਥੀ ਵਾਰੀ ਵਜ਼ੀਰ ਆਜ਼ਮ ਬਣਨ ਤੋਂ ਡੱਕਿਆ ਜਾਏ। ਨਾਲ ਹੀ ਉਹਨਾਂ ਆਖਿਆ ਕਿ ਜੇ ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਬਣੇਗਾ ਤੇ ਮੈਂ ਖਾਰਜਾ ਮਾਮਲਿਆਂ ਦਾ ਵਜ਼ੀਰ ਬਿਲਕੁਲ ਨਹੀਂ ਬਣਨਾ। उन्होंने मुस्लिम लीग नून नूं निशाना बनांदियां होइयां आख्या कि नफरत की सियासत छड्डो ते मुल्क च जमहूरीयत नूं वापस ले आओ। उन्होंने आख्या कि जे मैं वजीर आजम बन गया तो मैं अपने मंशूर दे 10 नुकात ते अमल करके विखावांगा। मैं जो वादे अवाम नाल कर रहा वां उन्हां सब नूं पूरा करके दिखावांगा। मुल्क च गुरबत दा खात्मा साडी पहली तरजीह होएगी। दूजे पासे पाकिस्तान मुस्लिम लीग नून दे प्रधान शहबाज शरीफ होरां दा आखना है कि बिलावल भुट्टो जिथों मर्जी चोणां 'ਚ हिस्सा लवे पर लोकां नूं पैसे वंड के वोट दी तोहीन ना करे। उन्हां प्रैस कानफ्रेंस करदिआं आख्या कि नवाज शरीफ होरां दे दौर 'ਚ मुल्क 'ਚ अरबां खरबां दी सरमायाकारी होई पर इन्नी सरमायाकारी दे बावजूद करप्शन ना होई, जबकि 2018 'ਚ रज के धांधली भी होई ते करप्शन भी होई ਤੇ ਜਾਦੂ ਟੂਣੇ ਦੇ ਨਾਲ ਸਰਕਾਰ ਬਣਾਈ ਗਈ। PTI ਦੇ ਦੌਰ 'ਚ ਚੀਨੀ ਦਾ ਵੱਡਾ ਸਕੈਂਡਲ ਸਾਹਮਣੇ ਆਇਆ। ਉਹਨਾਂ ਨੇ ਇਮਰਾਨ ਖਾਨ ਹੋਰਾਂ ਬਾਰੇ ਗੱਲਬਾਤ ਕਰਦਿਆਂ ਹੋਇਆ ਆਖਿਆ ਕਿ ਉਹ ਇੱਕ ਮਗਰੂਰ ਇਨਸਾਨ ਹੈ ਤੇ ਉਹਨੂੰ ਆਪਣਾ ਤਕੱਬਰ ਹੀ ਲੈ ਬੈਠਾ ਹੈ। ਪਾਕਿਸਤਾਨ ਤਹਿਰੀਕ ਇਨਸਾਫ ਦੇ ਪਾਰਟੀ ਮੈਂਬਰ ਅਸਦ ਕੈਸਰ ਦਾ ਆਖਣਾ ਹੈ ਕਿ ਇਸ ਵੇਲੇ ਮੁਲਕ 'ਚ ਜੋ ਵੀ ਫੈਸਲੇ ਹੋ ਰਹੇ ਨੇ ਇਹ ਸਭ ਕੁਝ ਨਵਾਜ਼ ਸ਼ਰੀਫ ਅਤੇ ਮਰੀਮ ਨਵਾਜ਼ ਹੋਰਾਂ ਦੇ ਹੁਕਮ ਤੇ ਹੋ ਰਹੇ ਨੇ। उन्हें आख्या कि खैबर पख्तूनख्वा के लोग किद्दां इन्हां दा साथ दे सकते हैं। 8 फरवरी वाले दिन इन्हां दा बोरिया बिस्तर आपे ही गोल हो जाएगा। पाकिस्तान च इस वेले जंगल का कानून राइज है। सवाबी च गलबात करदिआं होइआं उन्हां दा आखना सी कि यह गल कानून के मुताबिक है कि PTI नूं नाअहल कर दिता जाए तो जेल च पा दिता जाए। ਇਹ ਗੱਲ ਕਾਨੂੰਨ ਦੇ ਬਿਲਕੁਲ ਨਾ। ਸਵਾਬੀ 'ਚ ਇੱਕ ਘਟਨਾ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਦਾ ਆਖਣਾ ਸੀ ਕਿ ਇਹ ਗੱਲ ਕਾਨੂੰਨ ਦੇ ਬਿਲਕੁਲ ਮੁਤਾਬਿਕ ਨਹੀਂ ਹੈ ਕਿ PTI ਨੂੰ ਨਾਅਹਲ ਕਰ ਦਿੱਤਾ ਜਾਏ ਤੇ ਜੇਲ੍ਹ 'ਚ ਪਾ ਦਿੱਤਾ ਜਾਏ। ਇਸ ਮੁਲਕ 'ਚ ਅਦਾਲਤਾਂ ਦੀ ਕੋਈ ਅਹਿਮੀਅਤ ਨਹੀਂ। ਇੱਥੇ ਫੈਸਲੇ ਨਵਾਜ਼ ਸ਼ਰੀਫ ਅਤੇ ਮਰੀਮ ਨਵਾਜ਼ ਹੋਰਾਂ ਦੇ ਆਖੇ ਤੇ ਹੋ ਰਹੇ ਨੇ। ਪਾਕਿਸਤਾਨ ਤਹਿਰੀਕ ਇਨਸਾਫ ਨੂੰ 1000 ਸਾਲ ਵੀ ਜੇਲ੍ਹ 'ਚ ਰੱਖੋ ਤਾਂ ਵੀ ਪਾਕਿस्तान तहरीक इंसाफ असूलों ते समझौता नहीं करेगी।
ਇਸ ਮੌਕੇ ਉਹਨਾਂ ਇਹ ਵੀ ਦੱਸਿਆ ਕਿ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਨਿਕਾਹ ਵਾਲੇ ਮਾਮਲੇ ਤੇ ਨਿਕਾਹ ਪੜ੍ਹਾਉਣ ਵਾਲੇ ਮੌਲਵੀ ਅਤੇ ਬਾਕੀ ਗਵਾਹਾਂ ਕੋਲੋਂ ਜ਼ਬਰਦਸਤੀ ਬਿਆਨ ਰਿਕਾਰਡ ਕਰਾਏ ਗਏ ਜਿਹੜੇ ਕਿ ਇਮਰਾਨ ਖਾਨ ਹੋਰਾਂ ਦੇ ਖਿਲਾਫ ਸਨ। ਉਹਨਾਂ ਆਖਿਆ ਕਿ ਹੁਣ ਤੇ ਨਵਾਜ਼ ਸ਼ਰੀਫ ਕਹਿੰਦਾ ਫਿਰਦਾ ਹੈ ਕਿ ਮੈਨੂੰ ਮੁਲਕ ਚੋਂ ਕਿਉਂ ਕੱਢਿਆ ਸੀ, ਚੋਣਾਂ ਚੋਂ ਹਾਰ ਤੋਂ ਬਾਅਦ ਆਖੇਗਾ ਮੈਨੂੰ ਵਾਪਸ ਕਿਉਂ ਸੱਦਿਆ ਗਿਆ ਸੀ। ਅਪਡੇਟ ਪਾਕਿਸਤਾਨ 'ਚ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪਰਵੀਨ ਮਸੂਦ ਹੁੰਦੀ ਹੋਈ ਇਜਾਜ਼ਤ। ਰੱਬ ਰਾਖਾ।